अस्सलाम वालेकुम, सत श्री अकाल, प्रणाम। दोस्तों, 47 ਦੀ ਵੰਡ ਵੇਲੇ जद आबादी का तबादला होया तो ਲੱਖਾਂ की तादाद में लोग चढ़ते तो लਹਿੰਦੇ और लਹਿੰਦੇ तो चढ़ते पंजाब ਵੱਲ गए। बहुत सारे लोग उस वेले ਦੇ ਵਿਛੜੇ ਹੋਏ अज तक नहीं मिल सके और अपने अपने थां इस दर्द ਨੂੰ अपने पिंडियां ते हंडा रहे हैं। अज भी इस आस ਵਿੱਚ अपनी जिंदगी ਦੀਆਂ ਸਾਵਾਂ पूरियां कर रहे हैं कि शायद ਅਸੀਂ ਆਪਣੇ ਵਿਛੜਿਆਂ ਨਾਲ ਮਿਲ ਸਕੀਏ। ਬਹੁਤ ਸਾਰੇ ਖੁਸ਼ਨਸੀਬ ਇੱਕ ਦੂਜੇ ਨਾਲ ਮਿਲੇ ਵੀ ਹੈ ਤੇ ਬਹੁਤ ਸਾਰਿਆਂ ਨੇ ਸਾਡੇ ਇਹਨਾਂ ਚੈਨਲਸ ਰਾਹੀਂ ਆਪਣੇ ਜੱਦੀ ਪਿੰਡਾਂ ਨੂੰ ਆਪਣੀਆਂ ਅੱਖਾਂ ਨਾਲ ਵੀਡੀਓ ਦੀ ਸ਼ਕਲ ਵਿੱਚ ਦੇਖਿਆ ਔਰ ਬਹੁਤ ਸਾਰੇ ਐਸੇ ਲੋਕ ਵੀ ਹੈ ਜੋ ਆਪਣੇ ਜੱਦੀ ਪਿੰਡਾਂ ਨੂੰ ਵੇਖਣ ਲਈ ਸਾਨੂੰ ਕਹਿੰਦੇ ਆ ਕਿ ਸਾਡਾ ਪਿੰਡ ਸਾਨੂੰ ਦਿਖਾ ਦਿਓ। ਐਸੇ ਕੰਮ ਲਈ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਚੱਕ ਨੰਬਰ 541 ਗਾਬੇ ਚੱਕੀਆਂ ਵਾਲਾ, ਤਹਿਸੀਲ ਤਾਂਦਲਿਆਂ ਵਾਲਾ, ਜ਼ਿਲ੍ਹਾ ਲਾਇਲਪੁਰ ਫੈਸਲਾਬਾਦ। ਵੰਡ ਤੋਂ ਪਹਿਲੇ ਇਸ ਪਿੰਡ ਵਿੱਚ ਬਹੁਤ ਤਕੜੇ ਸਰਦਾਰ ਰਹਿੰਦੇ ਸੀ। ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਦ ਅਸੀਂ ਇਸ ਪਿੰਡ ਵਿੱਚ ਗਏ ਤਾਂ ਉੱਥੇ ਸਾਨੂੰ 1921 ਵਿੱਚ ਬਣੇ ਹੋਏ ਸਕੂਲ ਵਿੱਚੋਂ ਇੱਕ ਐਸਾ ਰਜਿਸਟਰ ਮਿਲਿਆ ਜਿਸ ਵਿੱਚ ਉਸ ਵੇਲੇ ਦੇ ਸਿੱਖਾਂ ਦੇ ਮੁੰਡਿਆਂ ਦੇ ਨਾਮ ਲਿਖੇ ਹੋਏ ਸੀ ਜੋ ਉਸ ਵਕਤ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ। ਅਸੀਂ ਤੁਹਾਨੂੰ ਉਹ ਸਾਰੇ ਨਾਮ ਵੀ ਪੜ੍ਹ ਕੇ ਸੁਣਾਵਾਂਗੇ। ਹੋ ਸਕਦਾ ਹੈ ਉਹਨਾਂ ਵਿੱਚੋਂ ਬਹੁਤ ਸਾਰੇ ਉਸ ਵੇਲੇ ਦੇ ਬੱਚੇ ਜੋ ਹੁਣ ਬੁੱਢੇ ਹੋ ਚੁੱਕੇ ਹੋਣੇ ਆ ਅੱਜ ਵੀ ਇਸ ਦੁਨੀਆ ਵਿੱਚ ਹੋਣ ਤੇ ਆਪਣਾ ਔਰ ਆਪਣੇ ਬਾਪ ਦਾ ਨਾਮ ਸੁਣ ਕੇ ਖੁਸ਼ ਹੋ ਸਕਣ। इस पिंड का नाम ਚੱਕੀਆਂ वाला इस करके रखा गया सी कि इस पिंड विच 3 ਚੱਕੀਆਂ सी और बहुत सारे खरास सी और आले दुआले के पिंडों के लोग इस पिंड विचों आटा फियाण आते होंदे सी। इस पिंड की ज़्यादा तादाद काश्तकारी करती सी। कुछ लोग मुलाजमत पेशे नाल भी जुड़े हुए सी। पिंड विच एक सिख सरदार ने फाटक बनाया होया सी जो बहुत बड़ा सी और इस ते 12 टहनी का नक्शा बनया होया सी। ਵੰਡ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ, ਜ਼ਿਲ੍ਹਾ ਜਲੰਧਰ, ਜ਼ਿਲ੍ਹਾ ਅੰਬਾਲਾ ਤੇ ਫਿਰੋਜ਼ਪੁਰ ਤੋਂ ਆਏ ਹੋਏ ਗੁੱਜਰ, ਜੱਟ, ਅਰਾਈ ਔਰ ਰਾਜਪੂਤ ਇਸ ਪਿੰਡ ਵਿੱਚ ਬੈਠੇ ਆ। ਇਸ ਤੋਂ ਇਲਾਵਾ ਬਲੋਚ, ਖਿੱਚੀ ਔਰ ਧਰਾਣਾ ਬਰਾਦਰੀ ਦੇ ਲੋਕ ਵੀ ਇਸ ਪਿੰਡ ਵਿੱਚ ਬੈਠੇ ਆ। ਪਿੰਡ ਦੇ ਸਾਰੇ ਲੋਕ ਆਪਸ ਵਿੱਚ ਬਹੁਤ ਪਿਆਰ ਮੁਹੱਬਤ ਨਾਲ ਰਹਿੰਦੇ ਆ ਔਰ ਬਹੁਤ ਮਿਲਣਸਾਰ ਨੇ। ਇਸ ਪਿੰਡ ਵਿੱਚ ਜ਼ਿਆਦਾ ਤਾਦਾਦ ਹੁਸ਼ਿਆਰਪੁਰੀਆਂ ਦੀ ਆ। तहसील तांदलियां का सब तो बड़ा पिंड 541 गाबे ਚੱਕੀਆਂ वाला जिसकी 115 मुरब्बा जमीन जेरे काश्त है और ये आले दुआले के पिंडों के 457 करोड़, 455 कंजवाणी, 543 मंगना वाला, 542 बल्लूआणा, 544 दानाबाद, 540 सरावां, 452 रहमेशाह। दोस्तों आओ फिर वंड तो पहले जो सरदार स्कूल पढ़ते सी उन्हां दे नाम सुनो तो हो सकता है कि लिया जाने वाला नाम किसी के बाप दादा का होवे या ये भी हो सकता है कि वो बुजुर्ग अज भी इस दुनिया में जिंदा हो। अस्सलाम वालेकुम, सत श्री अकाल, प्रणाम जी। एक पिंड पंजाब का चैनल की टीम पहुंची है जी 541 गाबे ਚੱਕੀਆਂ वाला, तहसील तांदलियां वाला, जिला फैसलाबाद लायलपुर। इत्थे साडी बजुर्गों नाल मुलाकात है जिहड़ा जिला और तहसील हुशियारपुर नाल तलक रखते हैं जी। काफ़ी उम्र सी जी इन्हां दी जदों उत्थों पार्टीशन के टाइम उठ के आए। बाकी गल्लां बातां आपां इन्हां कोल पुछदे हां। अस्सलाम वालेकुम जी। वालेकुम सलाम। बाबा जी अपना नाम दस्सिओ। इकबाल। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਸੀ? निज़ामुद्दीन। ਹਾਂਜੀ निज़ामुद्दीन।
ਅੱਛਾ, ਆਪਣੀ ਬਰਾਦਰੀ ਕਿਹੜੀ ਹੈ ਜੀ? ਗੁੱਜਰ ਗੋਤ ਦਾ ਵੀ ਪਤਾ ਜੀ? ਦੱਸਿਓ। ਚੇਚੀ। ਚੇਚੀ। ਹਾਂ। ਅੱਛਾ ਬਾਬਾ ਜੀ, ਕਿੰਨੀ ਉਮਰ ਸੀ ਆਪਣੀ 47 ਵੇਲੇ? ਉਹ ਕਾਫੀ ਹੈਗੀ ਸੀ ਉਮਰ। ਕਿੰਨੀ ਕੁ? 30 ਸਾਲ ਹੋਣੀ ਜੀ। ਅੱਛਾ, ਜਦੋਂ ਵੰਡ ਪਈ ਉਦੋਂ ਤੁਹਾਡੀ ਉਮਰ 30 ਸਾਲ ਸੀਗੀ? ਮਾਸ਼ਾਅੱਲਾ। ਸਕੂਲੇ ਵੀ ਜਾਂਦੇ ਰਹੇ ਆ? ਹਾਂਜੀ। ਕੋਈ ਨਹੀਂ। ਨਹੀਂ ਲੰਘੇ ਸਕੂਲ ਮੋਰਿਓ? ਅੱਛਾ, ਆਪਣਾ ਪਿੰਡ ਕਿਦਾਂ ਦਾ ਸੀ ਇਹ ਦੱਸਿਓ ਜ਼ਰਾ। ਪਿੰਡ ਦਾ ਨਾਂ ਕੀ ਸੀ? ਹੁਸ਼ਿਆਰਪੁਰ ਦਾ ਜੀ। ਹਾਂਜੀ। ਭਾਗੋਵਾਲ। ਭਾਗੋਵਾਲ ਦੇ ਰਹਿਣ ਵਾਲੇ ਆ? ਹਾਂ। ਅੱਛਾ ਅੱਛਾ ਅੱਛਾ, ਠੀਕ ਹੈ। ਕਿੱਦਾਂ ਦਾ ਪਿੰਡ ਸੀ ਆਪਣਾ ਭਾਗੋਵਾਲ? ਬਿਲਕੁਲ ਠੀਕ ਸੀ। ਅੱਛਾ, ਬਹੁਤ ਸੋਹਣਾ ਪਿੰਡ, ਚੰਗਾ ਸੀ। ਵਿੱਚ ਕਿਹੜੇ ਕਿਹੜੇ ਰਹਿੰਦੇ ਹੁੰਦੇ ਸੀ? ਕੌਮਾਂ ਕਿਹੜੀਆਂ ਕਿਹੜੀਆਂ ਸੀ ਬਹੁਤੀਆਂ ਕਿਹੜਾ? ਭਾਗੋਵਾਲ ਚ ਉੱਥੇ 2-3 ਕੌਮਾਂ ਸੀ। ਕਿਹੜੀਆਂ ਕਿਹੜੀਆਂ? ਇੱਕ ਤਾਂ ਸੀ ਇਹ ਗੁੱਜਰ ਜ਼ਿਆਦੇ ਸੀ। ਅੱਛਾ। ਗੁੱਜਰ ਵੀ ਸੀਗੇ, ਜਗੂਤ ਵੀ ਸੀਗੇ, ਹਾਂ। ਤੇ ਹੋਰ ਤਾਂ ਕੋਈ ਨਹੀਂ। ਸਿੱਖ ਹੈ ਨਹੀਂ ਸੀਗੇ? ਸਿੱਖ ਸੀਗੇ 2-3 ਘਰ। ਕੀ ਨਾਂ ਸੀ ਉਹਨਾਂ ਦੇ? ਇੱਕ ਦਾ ਨਾਂ ਸੀ ਅਮੀਆਂ ਸੀ, ਅੱਛਾ। ਬਸਣਾ ਸੀ, ਹਾਂ। ਤੇ ਅਮੀਆਂ, ਬਸਣਾ, ਹਰਨਾਮ ਸਿੰਘ ਸੀ ਕਿਹੜਾ। ਅੱਛਾ, ਇਹ ਸੀ। ਇਹ ਵਡੇਰੇ ਸੀ ਕਿ ਤੁਹਾਡੇ ਹਾਣੀ ਸੀ? ਨਹੀਂ, ਇਹ ਬੜੇਰੇ ਸੀਗੇ। ਆਪਣੇ ਹਾਣੀ ਕੋਈ ਹੈਗੇ ਯਾਦ? ਨਾ, 30 ਸਾਲ ਦੀ ਉਮਰ ਸੀ, ਯਾਦ ਤਾਂ ਹੋਣੇ ਚਾਹੀਦੇ। ਇਹ ਬਤਨਾ ਯਾਦ ਸੀ। ਬਚਨਾ? ਬਤਨਾ। ਬਤਨਾ। ਬਤਨਾ ਯਾਦ ਸੀ ਜੀ। ਚੰਗਾ ਸੀ ਉਹ। ਅੱਛਾ। ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ? ਭਾਗਵਾਲ ਦੇ ਨੇ। ਹਾਂਜੀ। ਸੈਨਪੁਰ, ਸੈਂਚਾਂ, ਬਰੋਟੀ, ਇਹ ਸਾਡੇ ਪਿੰਡ ਸੀ ਪਿੱਛੇ। ਹਾਂ। ਜੇਜੋਂ ਵੀ ਕਦੇ ਗਏ ਸੀ? ਹਾਂਜੀ। ਜੇਜੋਂ? ਜੇਜੋਂ। ਪੇੜੇ ਬਹੁਤ ਮਸ਼ਹੂਰ ਆ ਉੱਥੋਂ ਦੇ। ਹਾਂਜੀ। ਉਦੋਂ ਵੀ ਸੀਗੇ? ਅੱਛਾ। ਕੀ ਵਜ੍ਹਾ ਸੀ ਉਹਨਾਂ ਦੇ ਪੇੜੇ ਮਸ਼ਹੂਰ ਹੋਣ ਦੀ? ਬਸ ਉਹ ਸਹੀ ਸੀ ਜੀ ਕੁਛ। ਹਾਂ। ਭੇਡਾਂ ਬੱਕਰੀਆਂ ਗਾਵਾਂ ਦੇ ਦੁੱਧਾਂ ਦੇ ਬਣਦੇ ਸੀ? ਹਾਂਜੀ। ਹਾਂ। ਠੀਕ ਸੀ ਉਹ। ਠੀਕ ਸੀ ਜੀ, ਬਿਲਕੁਲ। ਬਾਬਾ ਰਹਿਣ ਸਹਿਣ ਕਿੱਦਾਂ ਸੀ ਉੱਥੇ ਆਪਣੇ ਲੋਕਾਂ ਦਾ? ਠੀਕ ਸੀ ਜੀ। ਅੱਛਾ। ਰਹਿਣ ਸਹਿਣ ਬਿਲਕੁਲ ਠੀਕ ਸੀ। ਹਾਂ। ਸਾਰੇ ਰਲ ਮਿਲ ਕੇ ਰਹਿੰਦੇ ਸੀ ਸਾਰੇ। ਹਾਂ। ਕੋਈ ਗੱਲਬਾਤ ਸੁਣਾਓ ਉੱਥੋਂ ਦੀ। ਕੋਈ ਨਹੀਂ, ਉੱਥੇ ਕੋਈ ਤਕਲੀਫ ਕੋਈ ਨਹੀਂ ਸੀ ਦਿੰਦੇ। ਮੈਂ ਕਿਹਾ ਗੱਲਬਾਤ ਸੁਣਾਓ ਨਾ। ਗੱਲ ਨਾ ਦਿੰਦੇ ਸੀ, ਚਲੋ ਇਹੀ ਸੁਣਾ ਦਿਓ। ਸ਼ੁਰੂ ਠੀਕ ਸੀ ਕੋਈ ਸਾਰੇ। ਵਾਕਿਆ ਸੁਣਾਓ ਉੱਥੋਂ ਦਾ। ਵਾਕਿਆ ਕੀ ਜੀ, ਹਿੰਦੂ ਹੁੰਦੇ ਸੀ। ਹਾਂ। ਉਹ ਹਿੰਦੂ ਉਹ ਠੀਕ ਸੀ ਜੀ। ਉਹ ਵੀ ਚਲੋ ਮੰਨ ਲੈਂਦੇ ਵੀ ਠੀਕ ਸੀਗੇ, ਪਰ ਫੇਰ ਵੀ ਕੋਈ ਗੱਲਬਾਤ ਤਾਂ ਹੋਊਗੀ। 30 ਸਾਲ ਦੀ ਉਮਰ ਚ ਦੇਖੀ ਹੋਊਗੀ। ਉਹ ਚ ਠੀਕ ਸੀ, ਗੱਲਬਾਤ ਠੀਕ ਸੀ ਸਾਰੀ। ਹਾਂ। ਰਹਿੰਦੇ ਬਹਿੰਦੇ ਸੀ ਸਾਰੇ, ਮੁਸ਼ਤਰਕਾ ਜਿਹੇ ਰਹਿੰਦੇ ਸੀ, ਸਾਂਝੇ ਹੀ। ਕੋਈ ਇੱਕ ਦਿਨ ਕੋਈ ਤਕਲੀਫ ਨਹੀਂ ਦਿੰਦੇ, ਕੋਈ ਤਕਲੀਫ ਨਹੀਂ। ਸਾਰੇ ਗੱਲਬਾਤ ਸਾਰੀ ਕਰੀ ਜਾਂਦੇ ਸੀ ਉੱਥੇ। ਲੜਾਈ ਨਹੀਂ ਸੀ ਹੁੰਦੀ ਇੱਕ ਦੂਜੇ ਨਾਲ? ਕੋਈ ਨਹੀਂ ਜੀ, ਲੜਦੇ ਵੀ ਸੁਲਾ ਵੀ ਹੋ ਜਾਂਦੀ ਸੀ। ਇਹ ਵੀ ਨਾਲ ਹੀ ਗੱਲ, ਜੇ ਲੜਦੇ ਸੀ ਤਾਂ ਸੁਲਾ ਵੀ ਨਾਲ ਹੀ ਹੋ ਜਾਂਦੀ ਸੀ। ਉਹਦਾ ਕਰ ਲੈਣੀ, ਫਿਰ ਬਹਿ ਜਾਣਾ ਰਲ ਕੇ ਫਿਰ ਬਹਿਣ ਲੱਗ ਪੈਣਾ। ਲੋਹੜੀ ਵੀ ਮੰਗਦੇ ਰਹੇ? ਲੋਹੜੀ ਵੀ ਮੰਗਦਾ ਸੀ। ਮੰਗਦੇ ਸੀ, ਫਿਰ ਹਟ ਗਏ ਸੀ ਮੰਗਣੋਂ ਲੋਕੀ। ਕਿਉਂ? ਉਦੋਂ ਲੋਕੀ ਕਹਿੰਦੇ ਆ ਕਿ ਹਿੰਦੂਆਂ ਦੀ ਹਿੰਦੂਆਂ ਦੀ ਹਿੰਦੂਆਂ ਦੀ ਲੋਹੜੀ ਮੰਗਦੇ ਤਾਂ ਰਹੇ ਲੋਹੜੀ। ਅੱਛਾ। ਹਾਂਜੀ। ਤਾਂ ਪੰਜਾਬੀਆਂ ਦੀ ਆ? ਹਾਂਜੀ। ਲੋਕਾਂ ਦੇ ਘਰੀ ਚੱਲ ਜਾਣਾ। ਹਾਂ। ਉੱਥੇ ਮੰਗਣ ਲੱਗ ਪੈਣਾ, ਗੁੜ ਗੜ ਮੰਗਣ ਲੱਗ ਪੈਣਾ। ਕਹਿੰਦਾ ਗੁੜ, ਪੇਸੀਆਂ, ਆਟੇ, ਜੋ ਵੀ ਦਾਣਾ, ਜੋ ਵੀ ਸਰਨਾ। ਆਹੋ। ਅਗਲੇ ਦਿਨ ਦੁਕਾਨ ਤੇ ਵੇਚ ਕੇ ਉਹਦੇ ਕੋਲ ਮਰੂੰਡਾ ਛਾਉਂਦਾ ਲੈ ਲੈਣਾ। ਫਿਰ ਇਕੱਠੇ ਕਰ ਲੈਣੇ ਸਾਰੇ, ਫਿਰ ਸਾਰਿਆਂ ਨੇ ਵੰਡ ਦੇਣਾ। ਫਿਰ ਉਹ ਸਾਰਿਆਂ ਨੇ ਖਾ ਲੈਣਾ ਉਹ। ਅੱਛਾ। ਹਾਂਜੀ। ਕੋਈ ਵਿਆਹ ਸ਼ਾਦੀ ਦੀ ਗੱਲਬਾਤ ਸੁਣਾਓ ਤੁਸੀਂ। ਵਿਆਹ ਸ਼ਾਦੀ ਉਹਨਾਂ ਦੀ ਕਾਹਦੀ ਆ ਜੀ? ਵਿਆਹ ਠੀਕ ਸੀ, ਗੱਲ ਵੀ ਰਲ ਮਿਲ ਕੇ ਕਰ ਲੈਂਦੇ ਸੀ ਸਾਰੇ, ਰਲ ਕੇ ਕੰਮ। ਰਲ ਮਿਲ ਕੇ ਤਾਂ ਚਲੋ ਭਾਈਚਾਰਾ ਸੀ, ਕਰਦੇ ਸੀਗੇ। ਵਿਆਹ ਤਾਂ ਜਿਸ ਬੰਦੇ ਦਾ ਹੋਣਾ ਉਹਦਾ ਹੀ ਹੋਣਾ ਨਾ। ਹਾਂਜੀ। ਉਹ ਤਾਂ ਨਹੀਂ ਰਲ ਮਿਲ ਕੇ ਸਾਰੇ ਇਕੱਠੇ ਕਰਦੇ? ਕਿੱਦਾਂ ਬਰਾਤ ਜਾਂਦੀ ਹੁੰਦੀ ਸੀ? ਬੱਲੇ ਬੱਲੇ।
ਬਥੇਰੀ ਬਰਾਤ ਚੱਲ ਜਾਂਦੀ ਸੀ ਹਾਂ ਸਾਰੀ ਰਾਤ ਉੱਤੇ ਬੁੜੀਆਂ ਬੰਦਿਆਂ ਨੇ ਗੀਤ ਗਾਉਂਦੇ ਰਹਿਣਾ, ਲੱਗੇ ਰਹਿਣਾ। ਤੁਹਾਨੂੰ ਵੀ ਕਹਿੰਦੇ ਗੀਤ ਬਹੁਤ ਆਉਂਦੇ ਆ, ਸੁਣਾਓ ਤਾਂ। ਸਾਨੂੰ ਗੀਤ ਕੋਈ ਨਹੀਂ ਆਉਂਦਾ। ਤਾਂ ਕਿਸੇ ਨੇ ਫੂਕ ਮਾਰੀ ਆ, ਕਹਿੰਦੇ ਬਾਬੇ ਨੂੰ ਬਹੁਤ ਗੀਤ ਆਉਂਦੇ ਆ। ਨਹੀਂ, ਮੈਨੂੰ ਕੋਈ ਗੀਤ। ਹਾਂ ਮਾਇਆ ਕਰ ਇੱਧਰ ਨੂੰ ਮੂੰਹ ਕਰੋ, ਮਾਇਆ ਕਰ ਮੂੰਹ ਕਰਿਆ ਕਰ ਉਹ ਇਹ ਸਾਡੀ ਇੱਧਰ ਨੂੰ ਮੂੰਹ ਕਰੋ। ਹਾਂਜੀ ਸੁਣਾਓ ਕੋਈ ਆਉਂਦੇ ਆ ਤਾਂ। ਨਹੀਂ ਜੀ, ਹਾਂ। ਸੁਣਾ ਦੇ ਉਹਨੇ ਤਾਂ ਸੁਣਾਤੇ ਅੱਗੇ। ਬੜਾ ਸੁਣਾ ਤੇ ਕਿ ਤੇਰੇ ਵੀ ਸੁਣਨਾ ਉਹਨਾਂ ਨੇ ਕੀ ਵਿੱਚ ਤੋਂ ਸੁਣਨਾ ਇਹਨੇ? ਕੋਈ ਟੱਪੇ ਟੁੱਪੇ ਸੁਣਾਓ। ਯਾਰ ਸੁਣਾ ਤੂੰ ਖੁੱਲ ਕੇ ਚੱਲਾਂਗੇ। ਕੀ ਟੱਪਾ ਕਾ ਦੇਸ਼ ਦੀਆਂ ਸੁਣਾਈ ਜਾਂ ਕੋ ਪਾਕਿਸਤਾਨ ਦੀਆਂ ਸੁਣਾਈ ਜਾਂ ਕੋ ਜੋ ਆਉਂਦੇ ਆ। ਉਹ ਗਾਣੇ ਲਗਾ ਰਿਹਾ। ਆਲੇ ਦੁਆਲੇ ਦੇ ਪਿੰਡਾਂ 'ਚ ਵੀ ਜਾਂਦੇ ਹੁੰਦੇ ਸੀ। ਚੱਲੇ ਜੀ ਅਸੀਂ ਕੀ ਕਰਨ? ਕਈ ਕੰਮ ਹੋਏ ਨੇ, ਕਈ ਕਣਕਾਂ ਦੀਆਂ ਵਢਾਈਆਂ ਨੂੰ ਇਕੱਠੇ ਕਰ ਲੈਣੇ, ਇਕੱਠੀ ਕਰੋ। ਅੱਛਾ ਆਪ ਤਾਂ ਚੱਲ ਜਾਣਾ। ਆਪ ਨਾਲ ਬਹਿ ਜਾਈਏ ਹਾਂ ਉੱਤੇ ਆਪ ਪਾਉਣੀ, ਫਿਰ ਉੱਤੇ ਮੁੰਡਿਆਂ ਨੂੰ ਦੇਖਣਾ ਕਿਹੜਾ ਕੇ ਜ਼ਿਆਦਾ ਪੀਂਦਾ। ਅੱਛਾ ਵਿੱਚ ਜ਼ਿਆਦਾ ਪੀਣ ਵਾਲੇ ਹੋਣੇ, ਵਿੱਚ ਥੋੜਾ ਪੀਣ ਵਾਲੇ। ਉਹ ਮਾਈ ਮਰੱਬੇ ਰੋਟੀ ਜਿਹੜੀ ਪਿੱਛੇ ਜਾਂਦੀ ਉਹ ਤਾਂ ਬਹੁਤ ਹੀ ਸਵਾਦ ਲੱਗਦੀ ਹੁੰਦੀ ਆ। ਆਹੋ ਏਦਾਂ ਹੀ ਆ ਨਾ, ਹਾਂਜੀ। ਭਾਵੇਂ ਚਟਣੀ ਨਾ ਚੱਲ ਜਵੇ। ਨਹੀਂ ਜੀ, ਖਾਤਰ ਕਰਦੇ ਸੀ ਲੋਕੀ ਖਾਤਰ ਕਰਦੇ। ਹਾਲ ਹੁਲ ਵੀ ਪਾਉਂਦੇ ਰਹੇ ਆ। ਹੋਰ ਹਾਲ ਬੜੇ ਬਾਏ ਜੋਤਾ ਲਾ ਲੈਂਦੇ ਸੀਗੇ। ਬੱਲੇ ਬੱਲੇ, ਬੜਾ ਹਾਲ ਬਾਇਆ। ਅੱਛਾ ਕਿੰਨਾ ਗਵਾ ਲੈਂਦੇ ਸੀਗੇ? ਕਿੱਲਾ ਬਾਲੇ ਸੀ। ਕਿੱਲਾ ਬਾਹ ਲੈਂਦੇ ਸੀਗੇ। ਹਾਂਜੀ। ਅੱਛਾ ਕਿੱਲਾ ਢੱਗੇ ਚੰਗੇ ਹੁਣ ਤਾਂ ਹੀ ਕਿੱਲਾ ਬਾਹ ਹੁੰਦਾ ਆ। ਹਾਂ ਜੀ, ਟੱਗੇ ਟੱਗਾ ਤਾਂ ਨਹੀਂ ਮਾੜਾ ਰੱਖਦੇ। ਟੱਗਾ ਨਹੀਂ ਮਾੜਾ ਰੱਖਦਾ। ਟੱਗਾ ਮਾੜਾ ਕੰਮ ਹੀ ਨਹੀਂ ਦਿੰਦਾ ਜੀ। ਨਾ ਉਹ ਗੱਡੇ ਦਾ ਕੰਮ ਦੇਵੇ, ਨਾ ਹੋਰ। ਟੱਗਾ ਨਹੀਂ। ਚਵਲ ਦਾ ਸੁਹਾਗਾ ਵੀ ਕਦੇ ਫੇਰਿਆ? ਬੱਲੇ ਬੱਲੇ, ਬੜਾ ਸੋਲ ਦਾ ਸੁਹਾਗਾ ਬੜਿਆ। ਉੱਥੇ ਬੋਲ ਦੋ ਫਿਰਦਾ ਸੀ, ਜਿਹੜਾ ਫਿਰ ਜਾਣਦਾ ਸੀ। ਇਹ ਵੀ ਨਾਲ ਗੱਲ ਵਾ। ਮਾੜੇ ਢੱਗੇ ਦਾ ਕਿੱਥੇ? ਹਾਂ, ਮੋੜ ਤੋਂ ਦੇਖ ਕੇ ਮੁੜ ਪੈਣਾ, ਨੱਠ ਪੈਣਾ, ਭੱਜ ਪੈਣਾ। ਉਹ ਜਿਹੜੇ ਗਾਹ ਪਾਉਣਾ ਨਾ, ਜਿਹੜੇ ਤਾਂ ਉਹਨੇ ਲੱਤਾਂ ਨਾਲ ਫੋਲਾ ਦੇ ਦੇਣਾ, ਲੱਤਾਂ ਨਾਲ ਪੱਟਦੇ ਨੇ। ਉਹ ਮੇਰਾ ਭਰਾ ਸੀ ਜੀ। ਅੱਛਾ ਉਹਨੇ ਸਾਰੇ ਕੰਮ ਆਪੇ ਆ ਲੱਤਾਂ ਨਾਲ ਹੀ ਜਾਣੀ ਫੇਰ ਦਿੰਦਾ ਹੁੰਦਾ ਸੀ ਲੱਤਾਂ ਨਾਲ। ਖੜਿਆਂ ਨੂੰ। ਹੈ ਕੀ ਬਾਤ ਹੈ। ਪੱਟ ਕਣਕ ਨੂੰ ਪਾਟਾ ਪਹਿਲਾ ਕੱਪ ਜਿਹੜਾ ਪੱਟ ਹੁੰਦਾ ਸੀ ਨਾ, ਤੇ ਲੰਮੀ ਕਣਕ ਨਿਕਲੀ। ਉਹ ਦੇਸੀ ਕਣਕਾਂ ਕਿ ਉੱਥੇ ਨਿਕਲਣਾ ਜਾਈ ਤਾਂ ਪੱਟਣਾ ਤਾਂ ਉੱਥੇ ਨਿਕਲਣੀ ਜਾ ਕੇ। ਅੱਛਾ ਉਹ ਪੱਟ ਦੇ ਦੇਣਾ ਸੀ, ਆਪੇ ਦੇ ਦੇਣਾ ਪੱਟ ਨੂੰ। ਤਾਂ ਪੱਟ ਕੇ ਤਾਂ ਇਸ ਪਿੰਡ ਦੇ ਵਿੱਚ ਸਿੱਖ ਕਿਹੜੇ ਕਿਹੜੇ ਰਹਿੰਦੇ ਸੀਗੇ? ਇਹਦੇ ਵਿੱਚ ਹਾਂ ਇਹ ਚੱਕੀਆਂ ਦੇ ਵਿੱਚ ਹਾਂ। ਚੱਕੀਆਂ ਦੀ ਸਿੱਖ ਰਹਿੰਦੇ। ਚੱਕੀਆਂ ਦੀ ਕੋਈ ਸਿੱਖ ਨਹੀਂ ਸੀ। ਉਹ ਭਰਿਆ ਪਿਆ ਰਜਿਸਟਰ, ਕਹਿੰਦੇ ਕੋਈ ਸਿੱਖ ਨਹੀਂ ਸੀ ਰਹਿੰਦਾ। ਅੱਛਾ ਬਾਬਾ ਜੀ, ਫਿਰ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਆ, ਤੁਹਾਡੇ ਨਾਲ ਕੋਈ ਵਾਧਾ ਘਾਟਾ ਤਾਂ ਨਹੀਂ ਹੋਇਆ? ਸਹੀ ਸਲਾਮਤ ਹੀ ਆ ਗਏ? ਹਾਂ, ਸਹੀ ਸਲਾਮਤ। ਬਾਬਾ ਇਕਬਾਲ ਸਾਹਿਬ ਦੇ ਨਾਲ ਜੀ ਗੱਲਬਾਤ ਹਲਕੀ ਫੁਲਕੀ ਹੋਈ ਆ। ਜ਼ਿਆਦਾ ਮਾਲੂਮਾਤ, ਕੁਛ ਉਮਰ ਦਾ ਤਕਾਜ਼ਾ, ਗੱਲਾਂ ਬਹੁਤ ਸਾਰੀਆਂ ਭੁੱਲ ਜਾਂਦੀਆਂ। ਬਾਬਾ ਜੀ ਦੀ ਉਮਰ ਵੀ ਤਕਰੀਬਨ 102-3 ਸਾਲ ਬਣਦੀ ਆ ਜੀ ਉਮਰ। ਤੇ ਬਹੁਤ ਸਾਰੀਆਂ, ਕਈ ਦਫਾ ਇਨਸਾਨ ਦੇ ਨਾਲ ਵਾਕਿਆਤ ਐਸੇ ਪੇਸ਼ ਆਏ ਹੁੰਦੇ ਆ ਕਿ ਉਹ ਯਾਦਾਸ਼ਤ ਜਿਹੜੀ ਨਾ ਬੰਦੇ ਦੀ ਸਹੀ ਟਿਕਾਣੇ ਤੇ ਨਹੀਂ ਰਹਿੰਦੀ ਹੈਗੀ। ਲੇਕਿਨ ਸਾਨੂੰ ਇਸ ਪਿੰਡ ਦੇ ਵਿੱਚੋਂ ਇੱਕ ਬਹੁਤ ਪੁਰਾਣਾ ਰਜਿਸਟਰ ਮਿਲਿਆ, ਦਾਖਲ ਖਾਰਜ, ਜਿਹਦੇ ਵਿੱਚ ਉਹਨਾਂ ਤਾਲਬ ਇਲਮਾਂ ਦੇ ਨਾਂ ਲਿਖੇ ਹੋਏ ਆ ਜਿਹੜੇ 47 ਤੋਂ ਪਹਿਲੇ ਇੱਥੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ। ਇਹ ਹੈ ਜੀ 25/5/1939 ਤੋਂ ਲੈ ਕੇ ਨਾ 47 ਤੋਂ ਬਾਅਦ ਤੱਕ ਵੀ ਹੈਗੇ ਵਿੱਚ ਅੰਦਰਾਜ। ਲੇਕਿਨ ਇੱਥੋਂ ਮੈਂ ਥੋੜ੍ਹਾ ਜਿਹਾ ਪੜ੍ਹਨਾ ਸ਼ੁਰੂ ਕਰਦਾ ਜੀ। ਕਲਿਆਣ ਸਿੰਘ, ਬਲਦ ਸੁੰਦਰ ਸਿੰਘ, ਰਾਜਪੂਤ ਭਾਟੀਆ ਕੌਮ ਜਿਹੜੀ ਸੀ ਇਹਨਾਂ ਦੀ, ਦੁਕਾਨਦਾਰ ਸੀ ਪੇਸ਼ੇ ਤੋਂ। ਅੱਗੇ ਜੀ ਨਸ਼ੇਰ ਖਾਨ, ਚਾਕਰ ਖਾਨ, ਸਿਆਲ ਤਰਾਣਾ, ਇਹ ਇੱਥੋਂ ਦੇ ਲੋਕਲ ਲੋਕ ਸੀ। ਫਿਰ ਅਮਰ ਸਿੰਘ, ਰਾਮ ਸਿੰਘ, ਕੰਬੋਜ, ਇਹ ਸਿੱਖ ਕੰਬੋਜ ਸੀ। ਸਾਡੇ ਕੰਬੋਜ ਕਹਿੰਦੇ, ਤੁਹਾਡੇ ਵੱਲ ਕੰਬੋਜ ਕਹਿੰਦੇ ਆ। ਅਵਤਾਰ ਸਿੰਘ, ਕਿਸ਼ਨ ਸਿੰਘ, ਅਰੋੜਾ ਸਿੱਖ ਸੀਗੇ ਜੀ। ਇਹ 1940 ਵਿੱਚ ਦਾਖਲ ਹੋਏ ਸੀ ਸਕੂਲੇ। ਅਰੋੜ ਸਿੰਘ, ਚੰਦਾ ਸਿੰਘ ਗਾਬੇ, ਇਹ ਵੀ ਦੁਕਾਨਦਾਰੀ ਕਰਦੇ ਹੁੰਦੇ ਸੀ ਜੀ। ਤਲੋਕ ਸਿੰਘ, ਅਤਰ ਸਿੰਘ, ਕੰਬੋਜ ਕਾਸ਼ਤਕਾਰੀ ਸੀ ਇਹਨਾਂ ਦਾ ਪੇਸ਼ਾ ਜੀ। ਫਿਰ ਮਹਿੰਦਰ ਸਿੰਘ, ਕਰਤਾਰ ਸਿੰਘ ਮੋਹਰਾ,
ਮੋਹਰਾ ਜਾਂ ਮਹਿਰਾ ਕਹਿੰਦੇ ਹੋਣੇ ਇਹਨਾਂ ਨੂੰ ਜੀ। ਇਹ ਮਜ਼ਦੂਰੀ ਕਰਦੇ ਹੁੰਦੇ ਸੀ। ਕਰਤਾਰ ਸਿੰਘ ਜਗਤ ਸਿੰਘ ਕੰਬੋਜ ਕਾਸ਼ਤਕਾਰੀ ਕਰਦੇ ਸੀ। ਇੰਦਰ ਸਿੰਘ ਮਾਨ ਸਿੰਘ ਇਹ ਵੀ ਕੰਬੋ ਬਰਾਦਰੀ ਨਾਲ ਤਲਕ ਰੱਖਦੇ ਸੀ ਔਰ ਕਾਸ਼ਤਕਾਰੀ ਕਰਦੇ ਸੀ। ਨਰਿੰਜਨ ਸਿੰਘ ਟਹਿਲ ਸਿੰਘ, ਮਹਿੰਦਰ ਸਿੰਘ ਦਿਆਲ ਸਿੰਘ ਭਾਟੀਆ ਸੀ, ਇਹ ਵੀ ਦੁਕਾਨਦਾਰੀ ਕਰਦੇ ਸੀ। ਪੂਰਨ ਸਿੰਘ ਤਲੂਕ ਸਿੰਘ ਕੰਬੋਜ ਕਾਸ਼ਤਕਾਰੀ ਕਰਦੇ ਸੀ ਜੀ। ਇਹ 541 ਗਾਬੇ ਚੱਕੀਆਂ ਵਾਲਾ ਪਿੰਡ ਦਾ ਰਿਕਾਰਡ ਆ ਜੀ, ਜਿਹੜਾ ਤੁਹਾਨੂੰ ਅੱਜ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ। ਬਹੁਤ ਸਾਰੇ ਲੋਕ ਜਿਹੜੇ ਇਸ ਪਿੰਡ 'ਚੋਂ ਉੱਠ ਕੇ ਗਏ ਆ, ਆਪਣੇ ਬਜ਼ੁਰਗਾਂ ਦਾ ਨਾਂ ਸੁਣ ਕੇ ਉਹਨਾਂ ਨੂੰ ਪਹਿਚਾਣ ਹੋ ਜਾਏਗੀ ਜੀ ਅਸੀਂ ਇਸ ਪਿੰਡ 'ਚੋਂ ਮਤਲਬ ਉੱਠ ਕੇ ਗਏ ਆ ਔਰ ਸਾਡੇ ਬਜ਼ੁਰਗਾਂ ਦਾ ਰਿਕਾਰਡ ਅੱਜ ਵੀ ਇਹਨਾਂ ਨੇ, ਪਿੰਡ ਵਾਲਿਆਂ ਨੂੰ ਸਲੂਟ ਆ ਜੀ, ਇਹਨਾਂ ਨੇ ਅੱਜ ਵੀ ਇਹ ਰਜਿਸਟਰ ਸਾਂਭ ਕੇ ਰੱਖਿਆ ਔਰ ਅਸੀਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਜੀ ਇਹਦੀਆਂ ਫੋਟੋ ਕਾਪੀਆਂ ਕਰਵਾ ਕੇ ਨਵੇਂ ਰਜਿਸਟਰ ਦੀ ਸ਼ਕਲ ਦਿੱਤੀ ਜਾਵੇ ਤਾਂ ਕਿ ਜਿਹੜਾ ਰਿਕਾਰਡ ਜਿਹੜਾ ਮਹਿਫੂਜ਼ ਰਵੇ। ਅੱਗੇ ਜੀ ਮਹਿੰਦਰ ਸਿੰਘ ਦਿਆਲ ਸਿੰਘ ਭਾਟੀਆ, ਪੂਰਨ ਸਿੰਘ ਤਲੋਕ ਸਿੰਘ, ਮੁਹੰਮਦ ਅਕਬਰ ਵਲਦ ਫਖਰੁਦੀਨ ਜੱਟ ਰੰਧਾਵਾ ਇਹ ਵੀ ਕਾਸ਼ਤਕਾਰੀ ਕਰਦੇ ਸੀ। ਮੁਹੰਮਦ ਸ਼ਰੀਫ ਅੱਲਾ ਦਿੱਤਾ ਇਹ ਰਾਈ ਸੀਗੇ। ਸੁੱਚਾ ਸਿੰਘ ਮੌਲਾ ਸਿੰਘ ਕੰਬੋਜ, ਦਰਸ਼ਨ ਸਿੰਘ ਹੁਕਮ ਸਿੰਘ ਮਜ਼ਬੀ ਸਿੱਖ, ਗੁਲਾਮ ਅਲੀ ਮੁਹੰਮਦ ਅਲੀ ਖੋਖਰ, ਕ੍ਰਿਸ਼ਨ ਲਾਲ ਮਿਤਵਾਲ ਚੰਦ ਹਿੰਦੂ ਬਤਰਾ ਇਹ ਦੁਕਾਨਦਾਰੀ ਕਰਦੇ ਸੀ ਜੀ। ਮੋਹਲ ਸਿੰਘ ਗੁਰਦੱਤ ਸਿੰਘ ਕੰਬੋਜ ਇਹ ਕਾਸ਼ਤਕਾਰੀ। ਇਹਦਾ ਮਤਲਬ ਜੀ ਇਸ ਪਿੰਡ ਦੇ ਵਿੱਚ ਜ਼ਿਆਦਾ ਕੰਬੋ ਬਰਾਦਰੀ ਰਹਿੰਦੀ ਸੀ, ਜ਼ਿਆਦਾ ਕੰਬੋਆਂ ਦੇ ਨਾਂ ਆ ਰਹੇ ਆ ਜੀ। ਅਜੀਤ ਸਿੰਘ ਨੱਥਾ ਸਿੰਘ, ਦਿਲਬਾਗ ਸਿੰਘ ਵਲਦ ਹੀਰਾ ਸਿੰਘ, ਮੁਹੰਮਦ ਸ਼ਫੀ ਮੁਹੰਮਦ ਇਸਾਕ ਰਾਜਪੂਤ, ਜਗਜੀਤ ਸਿੰਘ ਸਨ of ਨੱਥਾ ਸਿੰਘ ਕੰਬੋਜ, ਜੋਗਿੰਦਰ ਕੌਰ ਪੁਖਤਾ ਸਿੰਘ ਜੱਟ ਸਿੱਖ ਮੁਲਾਜ਼ਮਤ ਕਰਦੇ ਸੀ। ਵਾਹ ਜੀ ਵਾਹ, ਉਸ ਵਕਤ ਵੀ ਇਹ ਮੁਲਾਜ਼ਮਤ ਕਰਦੇ ਸੀਗੇ। ਔਰ ਇਹ ਜੋਗਿੰਦਰ ਕੌਰ ਇਹਦਾ ਮਤਲਬ ਕਿ ਇਸ ਪਿੰਡ ਦੇ ਵਿੱਚ ਔਰਤਾਂ ਵੀ ਉਦੋਂ ਪੜ੍ਹਦੀਆਂ ਹੁੰਦੀਆਂ ਸੀ ਸਕੂਲਾਂ ਵਿੱਚ, ਬੜਾ ਪੜ੍ਹਿਆ ਲਿਖਿਆ ਪਿੰਡ ਗਿਣਿਆ ਜਾਂਦਾ ਜੀ ਇਸ ਹਿਸਾਬ ਨਾਲ। ਤਾਂ ਮੋਹਨ ਸਿੰਘ ਕਰਤਾਰ ਸਿੰਘ ਇਹ ਵੀ ਮਜ਼ਦੂਰੀ ਕਰਦੇ ਸੀ ਜੀ। ਇਹ ਚੌਥੀ ਕਲਾਸ ਤੀਸਰੀ ਕਲਾਸ ਦੇ ਬੱਚਿਆਂ ਦੇ ਨਾਂ ਆ ਜੀ। ਜਰਨੈਲ ਸਿੰਘ ਵਲਦ ਹਰਨਾਮ ਸਿੰਘ ਮਜ਼ਬੀ ਸਿੱਖ, ਅਜੀਤ ਕੌਰ ਸਨ of ਸਰਦਾਰ ਦੀਦਾਰ ਸਿੰਘ ਜੱਟ ਰੰਧਾਵਾ, ਦਰਸ਼ਨ ਰਾਮ ਦਲੀਪਾ, ਨੂਰ ਮੁਹੰਮਦ, ਗੌਸ ਮੁਹੰਮਦ, ਗਿਆਨ ਸਿੰਘ, ਹਰਨਾਮ ਸਿੰਘ, ਫਲਕ ਸ਼ੇਰ ਵਲਦ ਲਾਲਦੀਨ, ਜਗਜੀਤ ਸਿੰਘ ਵਲਦ ਰਾਮ ਸਿੰਘ, ਮਜੀਦਾ ਬੀਬੀ ਵਲਦ ਮੁਹੰਮਦ ਇਸਮਾਈਲ ਅਰਾਈ ਕੌਮ, ਜਗਤਾਰ ਸਿੰਘ, ਪ੍ਰੀਤਮ ਸਿੰਘ ਕੰਬੋਜ, ਗੁਰਮੁਖ ਸਿੰਘ ਵਲਦ ਮੰਗਲ ਸਿੰਘ ਤਰਖਾਣ ਸੀ ਜੀ। ਮੁਹੰਮਦ ਅਕਰਮ ਵਲਦ ਖਾਨ ਮੁਹੰਮਦ ਖਾਨ ਰਾਜਪੂਤ, ਰਘਵੀਰ ਸਿੰਘ ਦੀਦਾਰ ਸਿੰਘ ਜੱਟ ਰੰਧਾਵਾ, ਦੀਵਾਨ ਚੰਦ ਲਛਮਣ ਰਾਮ ਚੁੱਗ ਦੁਕਾਨਦਾਰੀ ਕਰਦੇ ਸੀ। ਲਲਰਾਜ ਵਲਦ ਜੇ ਰਾਮ ਗਾਬਾ, ਅਮਰਚੰਦ ਠਾਕਰਦਾਸ ਇਹ ਵੀ ਗਾਬਾ ਬਰਾਦਰੀ ਨਾਲ ਤਲਕ ਰੱਖਦੇ ਸੀ। ਦੀਵਾਨ ਚੰਦ ਜੱਟੂ ਰਾਮ, ਸਫਦਰ ਅਲੀ ਸ਼ਾਹ ਵਲਦ ਫਜ਼ਲ ਹੁਸੈਨ ਸ਼ਾਹ, ਮੁਹੰਮਦ ਇਸਾਕ ਵਲਦ ਮਾਸਟਰ ਮੁਹੰਮਦ ਰਫੀ, ਫਕੀਰ ਮੁਹੰਮਦ, ਹਰਬੰਸ ਸਿੰਘ ਵਲਦ ਬਿਸ਼ਨ ਸਿੰਘ ਕੰਬੋਜ, ਲਖਰਾਜ ਵਲਦ ਜੱਟੂ ਰਾਮ ਗਾਬਾ, ਚੰਚਲ ਸਿੰਘ ਅਰੋੜਾ ਸਿੰਘ, ਮੁਹੰਮਦ ਸ਼ਫੀ ਮੁਹੰਮਦ ਇਬਰਾਹੀਮ, ਹਰਬੰਸ ਸਿੰਘ ਵਲਦ ਪਾਲ ਸਿੰਘ, ਮਸਤੂਰ ਬੇਗਮ, ਸੈयद ਫਜ਼ਲ ਹੁਸੈਨ ਸ਼ਾਹ ਇਹ ਸੈयद ਬਰਾਦਰੀ ਨਾਲ ਤਲਕ ਰੱਖਦੇ ਜੀ। ਸੁੱਖਾ ਸਿੰਘ ਵਲਦ ਕਿਸ਼ਨ ਸਿੰਘ ਇਹ ਕੰਬੋਜ ਸੀਗੇ ਜੀ। ਇਹ ਦੂਸਰੀ ਚੌਥੀ ਤੇ ਪਹਿਲੀ ਤੇ 7ਵੀਂ 8ਵੀਂ ਜਮਾਤ ਦੇ ਸਟੂਡੈਂਟ ਸੀਗੇ ਜੀ। ਅੱਗੇ ਆ ਗਏ ਜੀ 1947 ਦੇ ਵਿੱਚ ਜਿਨ੍ਹਾਂ ਦਾ ਅੰਦਰਾਜ ਹੋਇਆ ਹੈ। ਸੰਤ ਲਾਲ ਵਲਦ ਲਖਨ ਰਾਮ ਹਿੰਦੂ ਅਰੋੜੇ ਸੀ, ਦੁਕਾਨਦਾਰ ਸੀਗੇ ਜੀ। ਹਰਬੰਸ ਸਿੰਘ ਭਗਤ ਸਿੰਘ ਕੰਬੋਜ, ਹਰਨਾਮ ਸਿੰਘ ਪਿਆਰਾ ਸਿੰਘ ਭਾਟੀਏ, ਕਰਮ ਸਿੰਘ ਆਤਮਾ ਸਿੰਘ ਮਜ਼ਬੀ ਸਿੱਖ, ਅਰੋੜਾ ਸਿੰਘ ਵਲਦ ਬਾਨ ਸਿੰਘ, ਮੁਹੰਮਦ ਅਹਿਮਦ ਵਲਦ ਮੁਹੰਮਦ ਅਲੀ, ਅਨਾਇਤੁल्ला ਵਲਦ ਗੁਲਾਮ ਮੁਹੰਮਦ, ਮੁਹੰਮਦ ਅਲੀ ਇਲਮਦੀਨ, ਰਹਿਮਤ ਅਲੀ ਇਲਮਦੀਨ, ਕਮੀਰ ਅਲੀ, ਸ਼ਹਾਮਦ ਅਲੀ ਖੋਖਰ, ਪ੍ਰਕਾਸ਼ ਸਿੰਘ ਵਲਦ ਤਾਰਾ ਸਿੰਘ, ਜਗਤਾਰ ਸਿੰਘ ਵਲਦ ਲਾਲ ਸਿੰਘ, ਹਰਭਜਨ ਸਿੰਘ ਵਲਦ ਰਾਧਾ ਰਾਮ, ਗੁਰਦਾਸ ਰਾਮ ਵਲਦ ਚਾਨਣ ਰਾਮ, ਕਿਸ਼ਨ ਚੰਦ ਨੰਦ ਲਾਲ, ਮੁਹੰਮਦ ਅਫਜ਼ਲ ਸ਼ਾਹ, ਫਜ਼ਲ ਹੁਸੈਨ ਸ਼ਾਹ, ਬੇਅੰਤ ਸਿੰਘ, ਸੁੰਦਰ ਸਿੰਘ, ਮਾਨ ਸਿੰਘ ਸਨ of ਅਰਜਨ ਸਿੰਘ, ਬਚਨ ਸਿੰਘ ਸਨ of ਬਿਸ਼ਨ ਸਿੰਘ, ਮੁਹੰਮਦ ਸ਼ਰੀਫ ਸਨ of ਮੁਹੰਮਦ ਅਬਦੁੱਲਾ, ਹਰਭਜਨ ਸਿੰਘ ਨੱਥਾ ਸਿੰਘ ਕੰਬੋ ਬਰਾਦਰੀ, ਮੁਹੰਮਦ ਸ਼ਰੀਫ ਸਨ of ਗੌਸ ਮੁਹੰਮਦ, ਮੁਸ਼ਤਾਕ ਅਹਿਮਦ ਸਨ of ਮੁਹੰਮਦ ਅਬਦੁੱਲਾ ਲੰਗਾ ਰਾਜਪੂਤ, ਅਬਦੁਲ ਮਜੀਦ ਮੁਹੰਮਦ ਦੀਨ, ਅੱਲਾ ਯਾਰ ਵਲਦ ਚਾਕਰ ਖਾਂ, ਨਿਆਜ਼ ਅਹਿਮਦ ਵਲਦ ਝੰਡੇ ਖਾਂ, ਹੰਸਰਾਜ ਵਲਦ ਨਾਮਾ ਰਾਮ, ਗੁਲਾਮ ਸਰਵਰ son of ਸੁਲਤਾਨ ਅਹਿਮਦ, ਮੁਹੰਮਦ ਹੁਸੈਨ son of ਅਲੀ ਮੁਹੰਮਦ, ਗੁਲਾਮ ਸਰਵਰ ਖਾਂ ਵਲਦ ਮੁਹੰਮਦ ਅਕਰਮ ਖਾਂ, ਮੁਹੰਮਦ ਸਦੀਕ ਵਲਦ ਬਦਰਦੀਨ, ਸਰਦਾਰ ਮੁਹੰਮਦ ਵਲਦ ਇਲਾਹੀ ਬਖਸ਼,
गुज्जर, रशीद अहमद बल्द बरकत अली डोगर, बशीर अहमद बल्द जमालदीन डोगर, कमरदीन फरीद बख्श डोगर, करमदीन सन ऑफ फजलदीन भुट्टा राजपूत, सादक अली वल्द दीन मोहम्मद कंबो, अशरफ हुसैन सन ऑफ गुलाम हुसैन कंबो, अल्लाह वदाया वल्द महरम खां बलोच, मोहम्मद सरवर वल्द सजावल खां बलोच, जरनैल सिंह सन ऑफ हरनाम सिंह मजहबी सिख, अजीत कौर सरदार दीदार सिंह रंधावा जट, दर्शन राम सन ऑफ दलीपा पटोए, नूर मोहम्मद सन ऑफ गोस मोहम्मद हड़ू, ज्ञान सिंह सन ऑफ हरनाम सिंह कंबोज, फलक शेर वल्द लालदीन खिची, जगजीत सिंह सन ऑफ राम सिंह कंबोज, मजीदा बीबी सन ऑफ मोहम्मद इस्माइल अराई, जगतार सिंह सन ऑफ प्रीतम सिंह कंबोज, गुरमुख सिंह सन ऑफ मंगल सिंह तरखान, मोहम्मद अकरम सन ऑफ खान मोहम्मद खान राजपूत, रघबीर सिंह सन ऑफ दीदार सिंह जट रंधावा, दीवान चंद सन ऑफ लक्ष्मण राम चुग, दलेर राज सन ऑफ जयराम गाबा, अमरचंद सन ऑफ ठाकरदास गाबा, दीवान चंद सन ऑफ जटूराम गाबा, सफदर अली शाह सन ऑफ फजल हुसैन शाह सैयद, कमला देवी सन ऑफ जीवन दास अरोड़ा हिंदू, अहमद अली सन ऑफ मक्खन खां धराना, मोहम्मद गनी सन ऑफ मोहम्मद सदुल्ला राजपूत, मक्खन सिंह सन ऑफ टहल सिंह कंबोज, मोहम्मद इकबाल सन ऑफ रहमत अली खान पठान, मजीदा बीबी सन ऑफ मोहम्मद इस्माइल अराई, जगतार सिंह सन ऑफ प्रीतम सिंह कंबोज, गुरबचन कौर बिशन सिंह जट सिख, करम सिंह सन ऑफ भगत सिंह कंबोज सिख, जोगिंदर सिंह सन ऑफ सुंदर सिंह कंबोज सिख, हरसी सिंह सन ऑफ मान सिंह कंबोज सिख, गुरमेश सिंह सन ऑफ सोहन सिंह कंबोज सिख, मोहम्मद रफीक सन ऑफ मोहम्मद इब्राहिम सक्का, करनैल सिंह सन ऑफ हरनाम सिंह कंबोज सिख, अजीत सिंह सन ऑफ हरी सिंह कंबोज सिख, मोहम्मद शफी सन ऑफ मोहम्मद इब्राहिम सक्का, कैलाश चंद सन ऑफ मितवाल चंद हिंदू बतरा, नुशेर खां सन ऑफ चाकर खां सियाल तराना, सफदर अली शाह सन ऑफ फजल हुसैन शाह सैयद, कल्याण सिंह सन ऑफ सुंदर सिंह भाटिया, महेंद्र सिंह सन ऑफ दयाल सिंह भाटिया, मोहन सिंह सन ऑफ गुरदत्त सिंह कंबो, नरिंजन सिंह सन ऑफ टहल सिंह कंबोज, मोहम्मद इकबाल सन ऑफ रहमत अली खान पठान, इंदर सिंह सन ऑफ मान सिंह कंबो, करतार सिंह सन ऑफ जगत सिंह कंबोज। ਇਹ ਲੋਕ ਜਿਹੜੇ ਜੀ ਇਸ ਪਿੰਡ ਦੇ ਵਿੱਚ ਉਸ ਵਕਤ 47 ਤੋਂ ਪਹਿਲੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ, ਉਹਨਾਂ ਦੇ ਨਾਮ ਆ। ਕੋਸ਼ਿਸ਼ ਕੀਤੀ ਆ ਜੀ ਕਿ ਜਿੰਨੇ ਵੀ ਨਾਂ ਹੈਗੇ ਸੀ ਸਾਰੇ ਲਏ ਜਾਣ, ਅਤੇ ਜੇ ਕੋਈ ਰਹਿ ਗਿਆ ਹੋਵੇ ਉਹ ਸਾਡੀ ਮਾਜ਼ਰਤ ਕਬੂਲ ਕਰਿਓ। ਅਤੇ ਇਸ ਤੋਂ ਅੰਦਾਜ਼ਾ ਹੋ ਰਿਹਾ ਜੀ ਕਿ ਇਸ ਪਿੰਡ ਵਿੱਚ ਜਿਹੜੇ ਕੰਬੋ ਆ ਨਾ ਜੀ, ਉਹ ਜ਼ਿਆਦਾ ਤਾਦਾਦ ਰਹਿੰਦੇ ਸੀ। ਉਹ ਹੋ ਸਕਦਾ ਆਲੇ ਦੁਆਲੇ ਦੇ ਪਿੰਡਾਂ ਦੇ ਹੋਣ, ਜਾਂ ਇਹ ਵੀ ਹੋ ਸਕਦਾ ਕਿ ਇਹਨਾਂ ਦੇ ਪਿੰਡ 'ਚ ਹੀ ਰਹਿੰਦੇ ਹੋਣ, ਲੇਕਿਨ ਕੰਬੋ ਜਿਹੜੇ ਬਰਾਦਰੀ ਦੇ ਜ਼ਿਆਦਾ ਲੋਕ ਦੇਖਣ ਨੂੰ ਇਸ ਰਜਿਸਟਰ 'ਤੇ ਦੇਖਣ ਨੂੰ ਮਿਲੇ ਆ ਜੀ। ਇਨਸ਼ਾਅੱਲਾ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਕਿਸੇ ਹੋਰ ਪ੍ਰੋਗਰਾਮ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਉਮੀਦ ਹੈ ਜੀ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅਗਰ ਪਸੰਦ ਆਇਆ ਤਾਂ ਇਹਨੂੰ ਲਾਈਕ, ਸ਼ੇਅਰ ਅਤੇ ਕਮੈਂਟ ਲਾਜ਼ਮੀ ਕਰਿਓ ਜੀ। ਸਾਨੂੰ ਇਜਾਜ਼ਤ ਦਿਓ ਜੀ। ਰੱਬ ਰਾਖਾ।